ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜਿੰਦਰ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਇੰਡੋਜ਼ ਟੀਵੀ ਦੀ ਟੀਮ ਪਹੁੰਚੀ ਹੈ ਜੀ ਅੱਜ BPCC ਦੇ ਐਨੂਅਲ ਫੰਕਸ਼ਨ ਦੇ ਉੱਤੇ, ਜਿੱਥੇ ਅੱਜ ਬੱਚਿਆਂ ਨੂੰ ਅਵਾਰਡ ਦਿੱਤੇ ਜਾ ਰਹੇ ਨੇ ਜਿਹੜੇ ਬੱਚੇ ਪਲੇ ਕਰਦੇ ਨੇ ਜੀ ਸੌਕਰ। ਸੋ ਜਾਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਹੋ ਰਿਹਾ ਖਾਸ ਤੇ ਕੀ ਗਤੀਵਿਧੀਆਂ ਰਹਿਣਗੀਆਂ ਸਪੈਸ਼ਲ, ਤੇ ਗੱਲਬਾਤ ਕਰਾਂਗੇ ਜੀ ਟੀਮ ਮੈਂਬਰਸ ਦੇ ਨਾਲ ਤੇ ਪ੍ਰਧਾਨ ਦੇ ਨਾਲ, ਜਾਣਾਂਗੇ ਕਿ ਉਹਨਾਂ ਦੇ ਭਵਿੱਖ ਦੀਆਂ ਕੀ ਗਤੀਵਿਧੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜਿੰਦਰ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਸਾਰਿਆਂ ਦਾ। ਮੇਰੇ ਨਾਲ ਜੋ ਸ਼ਖਸੀਅਤ ਖੜੀ ਹੈ ਬ੍ਰਿਸਬੇਨ ਦਾ ਮਾਣ, ਇਹ ਕੋਈ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ। ਭਾਜੀ ਨੇ ਧੂਮਾਂ ਮਚਾਈਆਂ ਹੋਈਆਂ ਆਪਣੇ ਸੰਗੀਤ ਦੇ ਨਾਲ, ਆਪਣੀ ਗੀਤਕਾਰੀ ਦੇ ਨਾਲ, ਜੋ ਕਿ ਇਸ ਸਮੇਂ ਸਨਸ਼ਾਈਨ ਕੋਸਟ ਦੇ ਵਿੱਚ ਰਹਿ ਰਹੇ ਨੇ। ਤੇ ਸਾਡਾ ਪੰਜਾਬੀਆਂ ਦਾ ਮਾਣ ਹੈ, ਜਿੱਥੇ ਵੀ ਕਦੇ ਮੇਲੇ ਇਵੈਂਟਸ ਹੁੰਦੇ ਨੇ ਭਾਜੀ ਹਮੇਸ਼ਾ ਆਪਣੀ ਸ਼ਮੂਲੀਅਤ ਹਾਜ਼ਰੀ ਕਰਦੇ ਨੇ। ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ ਤੇ ਜਾਣਦੇ ਹਾਂ ਉਹਨਾਂ ਦੇ ਫਿਊਚਰਸ 'ਚ ਆਉਣ ਵਾਲੀ ਐਲਬਮ ਬਾਰੇ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਅਰਜਨ ਜੀ, ਇੰਡੋਜ਼ ਟੀਵੀ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਤੇ ਗੁਰਪ੍ਰੀਤ ਸਿੰਘ ਬਰਾੜ ਸਾਡੇ ਭਰਾ ਜਿਹੜੇ ਨਾਲ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਰਾਜਦੀਪ ਲਾਲੀ ਜੀ, ਹੁਣ ਕੀ ਬੰਬ ਕੱਢ ਰਹੇ ਹੋ ਫਿਰ ਤੁਸੀਂ? ਇਹ ਹਰਜਨ ਜੀ ਨਵਾਂ ਗਾਣਾ, ਖਾਸ ਕਰਕੇ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਲੇਡੀਜ਼ ਲਈ ਮੈਂ ਪਹਿਲੀ ਵਾਰੀ ਗਾਣਾ ਲੈ ਕੇ ਆਇਆ ਮਾਰਕੀਟ 'ਚ। ਤੇ ਇਹ ਅਸੀਂ ਬੜੇ ਐਕਸਾਈਟਡ ਹਾਂ, ਕਿਉਂਕਿ ਆਸਟ੍ਰੇਲੀਆ 'ਚ ਅਸੀਂ ਪਹਿਲੀ ਵਾਰੀ ਆਪਣਾ ਹੀ ਬੈਨਰ ਲਾਇਆ ਐਤਕੀ, ਤੇ ਇਹ ਕੰਪਨੀ ਸ਼ੁਰੂ ਕੀਤੀ ਹੈ ਹਾਈ ਐਂਡ ਬੈਨਰਸ, ਤੇ ਉਹਦੇ ਵਿੱਚੋਂ ਪਹਿਲਾ ਗੀਤ ਜਿਹੜਾ ਅਸੀਂ ਅਗਲੇ ਵੀਕ ਰਿਲੀਜ਼ ਕਰਨ ਜਾ ਰਹੇ ਹਾਂ, ਤੇ ਰੋਮਾਂਟਿਕ ਸੌਂਗ ਹੈ ਤੇ ਨਵੀਆਂ ਜਿਹੜੀਆਂ ਕੁੜੀਆਂ ਦੇ ਵਿਆਹ ਰੱਖੇ ਹੁੰਦੇ ਉਹਨਾਂ ਲਈ ਹੈ ਸਰਪ੍ਰਾਈਜ਼। ਪੂਰੀ ਐਲਬਮ ਰਿਲੀਜ਼ ਕਰ ਰਹੇ ਹੋ ਕਿ ਕੱਲਾ ਕੱਲਾ ਗਾਣਾ ਕਰਨਾ? ਨਹੀਂ, ਹਲੇ ਪਹਿਲਾਂ ਸਿੰਗਲ ਟਰੈਕ ਹੈ ਜੀ ਇਹ। ਹਾਂਜੀ, ਤੇ ਕੀ ਨਾਂ ਹੈ ਗਾਣੇ ਦਾ? ਗਾਣੇ ਦਾ ਨਾਂ ਜੀ ਅੱਜ ਤੋਂ ਮੈਂ ਤੇਰੀ ਹੋ ਗਈ। ਵਾਹ ਜੀ ਵਾਹ, ਅੱਜ ਤੋਂ ਮੈਂ ਤੇਰੀ ਹੋ ਗਈ। ਚਲੋ ਜੀ ਫਿਰ ਸੁਣਾਓ ਸਾਡੇ ਦਰਸ਼ਕਾਂ ਨੂੰ 4 ਲਾਈਨਾਂ। ਬਿਲਕੁਲ ਜੀ, ਜ਼ਰੂਰ। ਹਾਂਜੀ, ਇੱਥੇ ਮੈਂ ਦੱਸਣਾ ਮੁਨਾਸਿਬ ਸਮਝੂਗਾ ਕਿ ਜਿਹੜਾ ਮਿਊਜ਼ਿਕ ਹੈ ਉਹ KB ਸਿੰਘ, ਤੇ ਰਾਈਟਰ ਹੈਗੇ ਗੁਰਜੀਤ ਚੀਮਾ ਜੀ, ਪੰਜਾਬ ਦੀ ਬਹੁਤ ਸੁਪ੍ਰਸਿੱਧ ਕਲਮ ਹੈ, ਤੇ ਵੀਡੀਓ ਡਾਇਰੈਕਟਰ ਸਾਡੇ ਬ੍ਰਿਸਬੇਨ ਦੇ ਬਹੁਤ ਹੀ ਟੈਲੈਂਟਡ ਜੋੜੀ ਹੈ ਜੀ, ਜਤਿੰਦਰ ਭੰਗੂ ਤੇ ਅਮਨ ਭੰਗੂ, ਤੇ ਬੈਨਰ ਵੀ ਤੁਹਾਡਾ ਲੋਕਲ ਹੈ, ਤੇ ਗਾਇਆ ਮੈਂ ਹੀ ਹੈ। ਬਹੁਤ ਹੀ ਵਧੀਆ ਜੀ, ਬਹੁਤ ਹੀ ਉਮੀਦ ਕਰਦੇ ਹਾਂ ਜੀ ਫਿਊਚਰ ਦੇ ਵਿੱਚ ਤੁਹਾਡੇ ਜਿਹੜੇ ਆਉਣ ਵਾਲੇ ਸੌਂਗ ਹੈ, ਤੁਹਾਡੀ ਐਲਬਮ ਹੈ, ਜਿੱਦਾਂ ਤੁਹਾਡੇ ਸੰਗੀਤ ਨੂੰ ਪਹਿਲਾਂ ਲੋਕਾਂ ਨੇ ਪਿਆਰ ਦਿੱਤਾ ਹੈ, ਸਤਿਕਾਰ ਦਿੱਤਾ, ਇਸੇ ਤਰ੍ਹਾਂ ਲੋਕੀ ਤੁਹਾਡੇ ਇਸ ਸੌਂਗ ਨੂੰ ਵੀ ਪਿਆਰ ਕਰਨਗੇ। ਪਰ ਜਾਣ ਲੱਗੇ 4 ਲਾਈਨਾਂ ਜ਼ਰੂਰ ਸੁਣਾ ਦਿਓ। ਬਿਲਕੁਲ ਬਿਲਕੁਲ, ਥੈਂਕ ਯੂ ਜੀ, ਮਿਹਰਬਾਨੀ। ਕਿਉਂਕਿ ਤੁਹਾਡਾ ਇੰਡੋਜ਼ ਟੀਵੀ ਦਾ ਸਪੈਸ਼ਲ ਮੈਂ ਥੈਂਕਸ ਕਰਨਾ ਚਾਹੂੰਗਾ। ਸਾਡੇ ਜਿੰਨੇ ਪ੍ਰੋਜੈਕਟ ਹੁੰਦੇ ਆ, ਜਿੰਨੇ ਮੇਲੇ ਹੁੰਦੇ ਆ, ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਰਸ਼ਪਾਲ ਭਾਜੀ, ਹਰਜਿੰਦਰ ਜੀ, ਗੁਰਪ੍ਰੀਤ ਬਰਾੜ ਤੇ ਸਾਰੀ ਟੀਮ ਦਾ, ਤੇ ਤਹਿ ਦਿਲੋਂ ਧੰਨਵਾਦ ਹੈ। ਤੇ ਜਾਂਦੇ ਜਾਂਦੇ ਅੱਜ ਆਪਾਂ ਪੋਸਟਰ ਵੀ ਰਿਲੀਜ਼ ਕਰਨਾ ਇਸ ਪ੍ਰੋਗਰਾਮ ਤੇ 2 ਲਾਈਨਾਂ ਮੈਂ ਤੁਹਾਨੂੰ ਸੁਣਾ ਰਿਹਾ। ਇਕੱਠਿਆਂ ਜਿਉਣ ਦੀਆਂ ਖਾਦੀਆਂ ਸੀ ਕਸਮਾਂ, ਅੱਜ ਗੁਰਾਂ ਦੀ ਹਜ਼ੂਰੀ 'ਚ ਨਿਭਾ ਲਈਆਂ ਨੇ ਰਸਮਾਂ। ਇਕੱਠਿਆਂ ਜਿਉਣ ਦੀਆਂ ਖਾਦੀਆਂ ਸੀ ਕਸਮਾਂ, ਗੁਰਾਂ ਦੀ ਹਜ਼ੂਰੀ 'ਚ ਨਿਭਾ ਲਈਆਂ ਨੇ ਰਸਮਾਂ। ਮੈਂ ਸੁੱਖਾਂ ਸੁੱਖੀਆਂ ਸੀ ਉੱਠੀ ਉੱਠ ਤੜਕੇ, ਮੈਂ ਸੁੱਖਾਂ ਸੁੱਖ ਦੀ ਰਹੀ ਉੱਠੀ ਉੱਠ ਤੜਕੇ, ਅੱਜ ਤੋਂ ਮੈਂ ਤੇਰੀ ਹੋ ਗਈ। ਜੱਟਾ ਛੱਡੀ ਨਾ ਜੱਟੀ ਦੀ ਬਾਂਹ ਫੜ ਕੇ, ਅੱਜ ਤੋਂ ਮੈਂ ਤੇਰੀ ਹੋ ਗਈ ਵੇ। ਵਾਹ ਜੀ ਵਾਹ, ਬਹੁਤ ਹੀ ਸੋਹਣਾ ਸੌਂਗ ਤੁਹਾਡਾ। ਉਮੀਦ ਕਰਦੇ ਹਾਂ ਦਰਸ਼ਕ ਤੁਹਾਡੇ ਇਸ ਸੌਂਗ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਣਗੇ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਲ ਖੜੇ ਨੇ ਦੀਪਿੰਦਰ ਸਿੰਘ ਜੀ, ਜੋ ਕਿ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਦੇ ਸੈਕਟਰੀ ਨੇ। ਅੱਜ ਐਨੂਅਲ ਫੰਕਸ਼ਨ ਹੋਣ ਜਾ ਰਿਹਾ ਹੈ ਜੀ, ਆਰਗੇਨਾਈਜੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ। ਬਹੁਤ ਹੀ ਰੌਣਕਾਂ ਲੱਗੀਆਂ ਨੇ, ਬਹੁਤ ਸਾਰੇ ਜਿਹੜੇ ਬੱਚੇ ਸਟੂਡੈਂਟ ਹੈਗੇ ਨੇ ਜੀ ਇੱਥੇ, ਉਹਨਾਂ ਨੇ ਹਾਜ਼ਰੀ ਭਰੀ ਆ, ਉਹਦੇ ਪੇਰੈਂਟਸ ਨੇ ਹਾਜ਼ਰੀ ਭਰੀ ਆ। ਆਓ ਜਾਣਦੇ ਆ ਭਾਜੀ ਤੋਂ ਕਿ ਅੱਜ ਦੀ ਗਤੀਵਿਧੀਆਂ ਕੀ ਹੋ ਰਹੀਆਂ ਨੇ, ਕੀ ਮਕਸਦ ਹੈ ਇਸ ਇਵੈਂਟ ਬਾਰੇ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਹਰਜਨ ਜੀ, ਸਤਿ ਸ਼੍ਰੀ ਅਕਾਲ ਬਰਾੜ ਭਾਈ, ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਤੇ ਇਹਨਾਂ ਸਾਰੇ ਦਰਸ਼ਕ ਤੇ ਰਸ਼ਪਾਲ ਭਾਜੀ। ਤੇ ਹਮੇਸ਼ਾ ਦੀ ਤਰ੍ਹਾਂ ਜਿਵੇਂ ਮੈਂ ਹਮੇਸ਼ਾ ਥੈਂਕ ਯੂ ਕਰਦਾ ਇੰਡੋਜ਼ ਟੀਵੀ ਹਰੇਕ ਪ੍ਰੋਗਰਾਮ ਨੂੰ ਕਵਰ ਕਰਦੇ ਨੇ, ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ। ਤੇ ਅੱਜ ਜਾਣੀ ਕਿ ਅਸੀਂ ਹਰ ਸਾਲ ਅਸੀਂ ਕਮਿਊਨਿਟੀ ਕਲੱਬ ਦਾ ਅਵਾਰਡਸ ਨਾਈਟ ਕਰਦੇ ਹਾਂ,
ਪਰ ਕੋਵਿਡ-19 ਕਰਕੇ ਅੱਜ ਇਸ ਸਾਲ ਮਤਲਬ 2 ਸਾਲ ਬਾਅਦ ਅਸੀਂ ਇਹ ਪ੍ਰੋਗਰਾਮ ਕੀਤਾ ਹੈ। ਹਰਜਿੰਦ ਜੀ ਦਾ ਵੀ ਬੇਟਾ ਮਤਲਬ ਅੰਡਰ 8 ਦੇ ਵਿੱਚ ਸੀਗਾ ਐਤਕੀ, ਤੇ ਇਹਦੇ ਵਿੱਚ ਇਹ ਮਕਸਦ ਹੁੰਦਾ ਵੀ ਅਸੀਂ ਸਾਰੇ ਬੱਚਿਆਂ ਨੂੰ ਅੰਡਰ 8, ਅੰਡਰ 10, 13, 15 ਗਰਲਸ, ਬॉयਜ਼ ਓਵਰ 40 ਉਹਨਾਂ ਨੂੰ ਅਸੀਂ ਸਨਮਾਨ ਕਰਦੇ ਹਾਂ ਇਸ ਫੰਕਸ਼ਨ ਦੇ ਵਿੱਚ। ਤੇ ਪਲੱਸ ਸਾਡੇ ਹੀ ਕਲੱਬ ਦੇ ਬੱਚੇ ਜਿਹੜੇ ਗਿੱਧੇ ਭੰਗੜੇ ਦੀ ਟੀਮਸ ਹੈਗੇ ਨੇ, ਜੋ ਕਿ ਤੁਸੀਂ ਅੰਦਰ ਦੇਖ ਰਹੇ ਹੋ ਪ੍ਰੋਗਰਾਮ ਚੱਲ ਰਿਹਾ, ਤੇ ਉਹ ਸਾਰੇ ਇੰਜੋਏ ਕਰਦੇ ਨੇ ਤੇ ਵਧੀਆ ਫੂਡ ਅਸੀਂ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਐਂਡ ਇਹਦੇ ਵਿੱਚ ਫੰਡ ਰੇਜ਼ ਹੁੰਦਾ, ਉਹ ਵੀ ਅਸੀਂ ਬੱਚਿਆਂ ਲਈ ਉਹ ਸਪੈਂਡ ਕਰਦੇ ਹਾਂ। ਤੇ ਅੱਜ ਅਸੀਂ ਬਹੁਤ ਧੰਨਵਾਦੀ ਹਾਂ, ਸਾਡੇ ਕਾਫੀ ਫੈਮਿਲੀਜ਼ ਜਾਣੀ ਕਿ ਬੱਚਿਆਂ ਨਾਲ ਆਏ ਨੇ ਤੇ ਬਹੁਤ ਵਧੀਆ ਲੱਗ ਰਿਹਾ ਜੀ। ਥੈਂਕ ਯੂ ਭਾਜੀ। ਸਮੇਂ-ਸਮੇਂ ਤੇ ਤੁਸੀਂ ਟੂਰਨਾਮੈਂਟ ਵੀ ਕਰਵਾਉਂਦੇ ਰਹਿੰਦੇ ਹੋ, ਕਈ ਵਾਰੀ ਤੁਸੀਂ ਕੋਲੈਬ ਕਰਦੇ ਹੋ ਕਿਸੇ ਆਰਗੇਨਾਈਜੇਸ਼ਨ ਦੇ ਨਾਲ, ਹੁਣ ਭਵਿੱਖ ਦੇ ਵਿੱਚ ਅਜਿਹਾ ਪਲਾਨ ਜਿਹੜਾ ਕਿ ਬੱਚਿਆਂ ਨੂੰ ਸੌਕਰ ਲਈ ਫਿਰ ਤੋਂ ਚਾਂਸ ਦੇਣ? ਦੇਖੋ ਜੀ, ਅਸੀਂ ਮਕਸਦ ਇਹ ਹੁੰਦਾ ਵੀ ਸਾਲ ਦੇ 2 ਫੰਕਸ਼ਨ ਅਸੀਂ ਕਰਦੇ ਹਾਂ। ਇੱਕ ਹੁੰਦਾ ਸਾਡਾ ਕਲੱਬ ਐਨੂਅਲ ਸੌਕਰ ਟੂਰਨਾਮੈਂਟ, ਤੇ ਇਸ ਵਾਰ ਅਸੀਂ ਮਾਝਾ ਗਰੁੱਪ ਉਹਨਾਂ ਦੇ ਨਾਲ ਮਿਲ ਕੇ ਅਸੀਂ ਉਹਨਾਂ ਦੇ ਐਥਲੈਟਿਕਸ ਵੀ ਕਰਾਈਆਂ ਸੀਗੀਆਂ ਨਾਲ, ਤੇ ਸਾਲ ਦੇ ਮਤਲਬ 2 ਸਾਲ ਬਾਅਦ ਉਹ ਟੂਰਨਾਮੈਂਟ ਹੈ ਬਿਕੋਜ਼ ਆਫ ਕੋਵਿਡ-19। ਤੇ ਹੁਣ ਅਗਲੇ ਸਾਲ ਅਪ੍ਰੈਲ ਦੇ ਵਿੱਚ ਈਸਟਰ ਦੇ ਵਿੱਚ ਸਿੱਖ ਗੇਮਸ ਹੋ ਰਹੀਆਂ ਨੇ ਆਪਣਾ ਕੌਪਸ ਹਾਰਬਰ ਬੁਲਬੁਲ ਤੇ ਹੁਣ ਉਹ ਪੰਜਾਬੀ ਲਈ ਵਰਲਡ ਕੱਪ ਹੈ, ਉਹਦੇ ਵਿੱਚ ਸਾਰੇ ਤਿਆਰੀ ਕਰਨਗੇ। ਬਸ ਇਹੀ ਕੋਸ਼ਿਸ਼ ਹੁੰਦੀ ਹੈ ਸਾਲ 'ਚ 2 ਫੰਕਸ਼ਨ, ਇੱਕ ਟੂਰਨਾਮੈਂਟ ਤੇ ਇੱਕ ਆਪਣਾ ਕਲੱਬ ਫੰਕਸ਼ਨ ਐਨੂਅਲ ਅਵਾਰਡਸ ਨਾਈਟ ਹੁੰਦੀ ਹੈ ਬੇਸਿਕਲੀ। ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਡਾ। ਵੈਰੀ ਮੱਚ, ਥੈਂਕ ਯੂ ਜੀ। ਮੇਰੇ ਨਾਲ ਖੜੇ ਨੇ ਦਲਜੀਤ ਸਿੰਘ ਧਾਮੀ ਜੀ, ਜੋ ਕਿ ਇਸ ਕਮੇਟੀ ਦੇ ਮੈਂਬਰ ਨੇ। ਆਓ ਜਾਣਦੇ ਉਹਨਾਂ ਨੂੰ ਕਿ ਕਿੰਨਾ ਕੁ ਟਾਈਮ ਹੋ ਚੁੱਕਿਆ ਉਹਨਾਂ ਨੇ ਇਸ ਕਮੇਟੀ ਦੇ ਵਿੱਚ ਸੇਵਾ ਨਿਭਾਉਂਦੇ ਆ, ਕਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਇੰਡਸ ਟੀਵੀ ਦਾ ਜੀ, ਤੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਜੀ। ਤੇ ਹਾਂਜੀ, ਇਹ ਕਲੱਬ ਆਪਾਂ 2009 ਸ਼ੁਰੂ ਕੀਤਾ ਸੀ ਜੀ, ਤੇ ਹੁਣ ਕਾਫੀ ਤਰੱਕੀਆਂ ਕਰ ਗਿਆ ਜੀ। ਪਹਿਲਾਂ ਤੋਂ ਹੀ ਕੁਦਰਤੀ ਰੱਬ ਦੀ ਦਇਆ ਨਾਲ ਇੱਕ ਬਹੁਤ ਵੱਡੇ ਕਲੱਬ ਦੇ ਤੌਰ ਤੇ ਗੁਜ਼ਰਿਆ ਜੀ ਹਾਲ ਤੱਕ। ਜੀ ਤੇ ਸਿੱਖ ਗੇਮਾਂ 'ਚ ਮੇਰੇ ਖਿਆਲ ਪਿਛਲੇ 4-5 ਸਾਲ ਤੋਂ ਨੰਬਰਸ ਆਫ ਟੀਮ 'ਚ ਤਾਂ ਆਪਾਂ ਨੰਬਰ 1 ਜਾਂ 2 ਹੀ ਰਹੇ ਹਾਂ ਜੀ। ਬਹੁਤ ਹੀ ਵਧੀਆ ਜੀ। ਤੇ ਤੁਸੀਂ ਪ੍ਰਧਾਨਗੀ ਦਾ ਵੀ ਅਹੁਦਾ ਨਿਭਾਇਆ ਇਸ ਆਰਗੇਨਾਈਜੇਸ਼ਨ ਦੇ ਵਿੱਚ? ਹਾਂਜੀ, ਜਦੋਂ ਸਟਾਰਟ ਕੀਤਾ ਸੀ ਉਦੋਂ ਮੈਂ ਪ੍ਰੈਜ਼ੀਡੈਂਟ ਸੀ ਜੀ। ਜੀ, ਹੁਣ ਤੱਕ ਤੁਸੀਂ ਕਿੰਨੇ ਕੁ ਬੱਚਿਆਂ ਦੀ ਟੀਮਾਂ ਬਣਵਾ ਚੁੱਕੇ ਹੋ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਕਿਹੋ ਜਿਹਾ ਭਵਿੱਖ ਦੇਖਦੇ ਹੋ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ? ਹਾਂਜੀ, ਐਕਚੁਅਲੀ ਅੰਡਰ 8 ਤੋਂ ਲੈ ਕੇ ਅੰਡਰ 10, ਅੰਡਰ 13, ਅੰਡਰ 15, 17 girls, under 13 open girls, open boys, men's, over 40, over 50, ਤੇ ਇਹ ਸਾਰੀਆਂ ਟੀਮਾਂ ਆਪਣੇ ਕੋਲ ਹੈਗੀਆਂ ਜੀ ਬੱਚੇ। ਪਰ ਆਪਾਂ 6 ਸਾਲ ਤੋਂ ਬੱਚਿਆਂ ਦੀ ਟ੍ਰੇਨਿੰਗ ਸ਼ੁਰੂ ਕਰਾ ਦਈਦੀ ਹੈ ਜੀ, ਤੇ ਕੋਈ ਮੇਰੇ ਖਿਆਲ 300 ਦੇ ਕਰੀਬ ਬੱਚਾ ਹੈਗਾ ਜੀ ਆਪਣੇ ਕੋਲ ਰਜਿਸਟਰਡ। ਜੀ ਹਾਂਜੀ, ਬਹੁਤ ਸ਼ੁਕਰੀਆ ਜੀ ਤੁਹਾਡਾ, ਧੰਨਵਾਦ। ਥੈਂਕ ਯੂ ਜੀ। ਮੇਰੇ ਨਾਲ BPC ਦੇ ਕੁਝ ਮੈਂਬਰਸ, ਜਿਹੜੇ ਪੁਰਾਣੇ ਮੈਂਬਰ ਜਿਨ੍ਹਾਂ ਨੇ ਕੰਮ ਕੀਤਾ ਇਸ ਕਮੇਟੀ ਦੇ ਵਿੱਚ, ਕੁਝ ਪੈਰੈਂਟਸ ਖੜੇ ਨੇ ਜਿਨ੍ਹਾਂ ਦੇ ਬੱਚੇ ਰੀਸੈਂਟਲੀ ਪਲੇ ਕਰਦੇ ਨੇ ਤੇ ਟ੍ਰੇਨਿੰਗ ਲਈ ਆਉਂਦੇ ਨੇ। ਆਓ ਜਾਣਦੇ ਹਾਂ ਕਿ ਉਹਨਾਂ ਦਾ ਐਕਸਪੀਰੀਅੰਸ ਕਿਹਾ ਜਾਏ, ਤੇ ਪੁਰਾਣੇ ਕਮੇਟੀ ਮੈਂਬਰਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੇ ਕਿੰਨੀ ਦੇਰ ਤੱਕ ਸੇਵਾ ਨਿਭਾਈ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਜੀ ਤੁਹਾਡਾ? ਜੀ, ਮੇਰਾ ਨਾਮ ਬਲਵਿੰਦਰ ਸਿੰਘ ਆ, ਤੇ ਅਸੀਂ ਜਦੋਂ BPC ਬ੍ਰਿਸਬਨ ਪੰਜਾਬੀ ਕਮਿਊਨਿਟੀ ਕਲੱਬ ਸ਼ੁਰੂ ਹੋਇਆ, ਅਸੀਂ ਉਦੋਂ ਤੋਂ ਜੁੜੇ ਹੋਏ ਆ 2010 ਤੋਂ। ਤੇ ਅੱਜ ਬ੍ਰਿਸਬਨ ਪੰਜਾਬੀ ਕਮਿਊਨਿਟੀ ਕਲੱਬ ਦਾ ਐਨੂਅਲ ਫੰਕਸ਼ਨ ਆ ਬੱਚਿਆਂ ਵਾਸਤੇ, ਤੇ ਜਿਹੜੇ ਸਾਡੀਆਂ ਜੋ ਪਲੇਅਰਸ ਦੀ ਅਚੀਵਮੈਂਟ ਸੀ ਉਹਨਾਂ ਨੂੰ ਓਨਰ ਲਈ ਐਨੂਅਲ ਅਵਾਰਡ ਨਾਈਟ ਰੱਖੀ ਹੋਈ ਆ। ਤੇ ਸਾਡੇ ਕੋਲੇ ਅੰਡਰ 8 ਤੋਂ ਲੈ ਕੇ ਤੇ ਓਵਰ 50 ਤੱਕ ਸਾਡੇ ਪਲੇਅਰ ਆ, ਤੇ ਗਰਲਸ ਦੀ ਟੀਮ ਵੀ ਹੈਗੀਆਂ, ਤੇ ਬੱਚੇ ਵੀ ਪਰਫਾਰਮ ਕਰਦੇ ਆ ਸਪੋਰਟਸ ਤੋਂ ਬਿਨਾਂ, ਭੰਗੜਾ ਤੇ ਗਿੱਧਾ। ਤੇ ਅਸੀਂ ਇੰਡੋਜ਼ ਟੀਵੀ ਦਾ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ, ਇਹਨਾਂ ਨੇ ਇੱਥੇ ਕਵਰੇਜ ਕੀਤੀ ਹੈ। ਥੈਂਕ ਯੂ ਸੋ ਮਚ ਜੀ। ਹਾਂਜੀ, ਤੁਹਾਡੇ ਬੱਚੇ ਖੇਡਦੇ ਨੇ ਜੀ ਇਸ ਅਕੈਡਮੀ ਦੇ ਵਿੱਚ? ਹਾਂਜੀ। ਕਿਹੋ ਜਿਹਾ ਐਕਸਪੀਰੀਅੰਸ ਹੈ ਤੁਹਾਡਾ? ਤੁਹਾਨੂੰ ਕਿਵੇਂ ਫੀਲ ਹੋ ਰਿਹਾ? ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਪੰਜਾਬੀ ਕਮਿਊਨਿਟੀ ਖਾਸ ਕਰਕੇ ਇਨੀਸ਼ੀਏਟਿਵ ਨਹੀਂ ਲੈਂਦੀ ਹੈਗੀ ਕਿ ਸਾਡੇ ਬੱਚੇ ਅੱਗੇ ਆਉਣ, ਜਾਂ ਫਿਰ ਕਿਉਂਕਿ ਉਸ ਜਿਹੜੀ ਚੀਜ਼ਾਂ ਹੁੰਦੀਆਂ ਨੇ ਜ਼ਿਆਦਾਤਰ ਹੋਰ ਕਮਿਊਨਿਟੀਜ਼ ਦੇ ਹੱਥ ਆ ਜਾਂਦੀਆਂ ਨੇ। ਪਰ ਬ੍ਰਿਸਬਨ ਇੱਕ ਅਜਿਹਾ ਜਿਹਨੂੰ ਕਹਿ ਲਈਏ ਆਪਾਂ ਸਿਟੀ ਹੈ ਜਿੱਥੇ ਪੰਜਾਬੀਆਂ ਨੇ ਇਨੀਸ਼ੀਏਟਿਵ ਲਿਆ ਹੋਇਆ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਸੌਕਰ ਪਲੇ ਕਰਨ, ਵਾਲੀਬਾਲ ਪਲੇ ਕਰਨ। ਕਿਹੋ ਜਿਹਾ ਫੀਲ ਹੁੰਦਾ ਤੁਹਾਨੂੰ?
ਦੇਖੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਐਕਸਪੋਜ਼ਰ ਐਂਡ ਅਪੋਰਚੁਨਿਟੀ ਹੈ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ। ਜੀ ਜਿਵੇਂ ਮੇਰਾ ਵੱਡਾ ਬੇਟਾ ਜੋ ਹੈਗਾ ਉਹ ਇਸ ਟਾਈਮ 15 ਸਾਲ ਦਾ ਔਰ ਅਰਾਊਂਡ ਕੋਈ 7-8 ਸਾਲ ਤੋਂ ਖੇਡ ਰਿਹਾ ਇੱਥੇ। ਇਹਦੇ ਨਾਲ ਉਹ ਸੋਸ਼ਲ ਗੈਦਰਿੰਗ ਕਰਕੇ ਆਪਸ ਦੇ ਵਿੱਚ ਸਾਰੇ ਆਪਣੀ ਹੀ ਕਮਿਊਨਿਟੀ ਨਾਲ ਜੁੜੇ ਹੋਏ ਰਹਿੰਦੇ ਆ। ਜੇ ਅਸੀਂ ਇੱਥੇ ਆਪਦੇ ਬੱਚਿਆਂ ਨੂੰ ਐਜ਼ ਏ ਪਲੇਅਰ ਜਾਂ ਐਜ਼ ਏ ਚੰਗੇ ਸਿਟੀਜ਼ਨ ਤਿਆਰ ਨਹੀਂ ਕਰ ਸਕਦੇ, ਇੱਥੇ ਨਹੀਂ ਲੈ ਕੇ ਆ ਸਕਦੇ, ਅਸੀਂ ਤਿਆਰ ਵੀ ਨਹੀਂ ਕਰ ਸਕਦੇ। ਸੋ ਇਹਦਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੁਕਸਾਨ ਆ। ਔਰ ਜਿਹੜੇ ਪੇਰੈਂਟਸ ਆਪਦੇ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਕੱਢਦੇ ਔਰ ਇਹੋ ਜਿਹੇ ਜਿਵੇਂ BPCC ਕਮਿਊਨਿਟੀ ਕਲੱਬ ਹੈਗਾ ਇਹੋ ਜਿਹੀ ਥਾਵਾਂ ਤੇ ਨਹੀਂ ਲੈ ਕੇ ਆਉਂਦੇ, ਇਹਦਾ ਮਤਲਬ ਆ ਕਿ ਬੇਸਿਕਲੀ ਉਹ ਆਪਦੇ ਬੱਚਿਆਂ ਨੂੰ ਜੇਲ੍ਹ 'ਚ ਰੱਖ ਕੇ ਬੈਠੇ ਆ। ਔਰ ਉਹ ਜੇਲ੍ਹ 'ਚ ਤੁਸੀਂ ਕਿਹੋ ਜਿਹੀ ਕਮਿਊਨਿਟੀ ਤਿਆਰ ਕਰ ਸਕਦੇ ਹੋ, ਇਹ ਤਾਂ ਸਾਡੀ ਆਪਦੀ ਕਮਿਊਨਿਟੀ ਨੂੰ ਸੋਚਣ ਦਾ ਵੇਲਾ ਹੈਗਾ ਉਹਨਾਂ ਵਾਸਤੇ। ਬਟ ਇਹ ਇੱਕ ਬਹੁਤ ਹੀ ਸ਼ਾਨਦਾਰ ਚੀਜ਼ ਹੈਗੀ ਆ। ਇਹਦੇ ਨਾਲ ਆਸਟ੍ਰੇਲੀਅਨ ਸਿੱਖ ਗੇਮ ਦੇ ਵਿੱਚ BPCC ਬਹੁਤ ਵੱਡੇ ਸਕੇਲ 'ਤੇ ਇਹਦਾ ਨਾਂ ਹੈਗਾ, ਸਪੈਸ਼ਲੀ ਆਸਟ੍ਰੇਲੀਅਨ ਸਿੱਖ ਗੇਮਸ ਦੇ ਵਿੱਚ। ਥੈਂਕ ਯੂ ਜੀ। ਹਾਂਜੀ ਤੁਸੀਂ ਕੁਝ ਬੋਲਣਾ ਚਾਹੋਗੇ ਜੀ? ਨਹੀਂ ਦੇਖੋ ਜੀ, ਮੈਂ ਤਾਂ ਕਲੱਬ ਦਾ ਉੱਦਾਂ ਹੀ ਮੈਂਬਰ ਹਾਂ ਅਤੇ ਸਮਾਜਿਕ ਤੌਰ 'ਤੇ ਸਪੋਰਟਸ ਦੇ ਤੌਰ 'ਤੇ ਕਲੱਬ ਦਾ ਜੋ ਯੋਗਦਾਨ ਆ ਉਹ ਸਾਰਿਆਂ ਨੂੰ ਪਤਾ ਹੀ ਆ। ਪਰ ਸੋਸ਼ਲੀ ਤੁਸੀਂ ਦੇਖ ਸਕਦੇ ਹੋ ਇਹਦਾ ਕਲਚਰਲ ਇਵੈਂਟ ਹੁੰਦੇ ਰਹਿੰਦੇ ਆ ਅਤੇ ਇਹਦਾ ਵੀ ਬੱਚੇ ਜਿਹੜਾ ਕਲਚਰਲੀ ਅਟੈਚ ਹੁੰਦੇ ਉਹ ਪੰਜਾਬੀ ਸਿੱਖਦੇ ਆ, ਉਹ ਆਪਦੇ ਕਲਚਰ ਦਾ ਹੋਰ ਪਾਰਟੀਸਪੇਟ ਕਰਦੇ ਆ। ਜਿੱਦਾਂ ਕਿ ਇਹਨਾਂ ਨੇ ਬੱਚਿਆਂ ਨੇ ਅੱਜ ਕਰਿਆ, ਗਿੱਧਾ ਹੋ ਗਿਆ, ਭੰਗੜਾ ਹੋ ਗਿਆ। ਬਸ ਮੈਂ ਤਾਂ ਇੱਦਾਂ ਹੀ ਕਹਿਣਾ ਚਾਹੂੰਗਾ, ਹੋਰ ਬੱਚਿਆਂ ਨੂੰ ਕਹੂੰਗਾ, ਪੇਰੈਂਟਸ ਨੂੰ ਕਹੂੰਗਾ ਵੀ ਤੁਸੀਂ ਇਸ ਕਲੱਬ ਨਾਲ ਅਟੈਚ ਹੋਵੋ। ਬਸ ਇਹ ਆਹੀ ਕਹਿਣਾ ਸ਼ਾਰਟ ਦੇ ਵਿੱਚ। ਥੈਂਕ ਯੂ ਜੀ। ਤੁਹਾਡੇ ਬੱਚੇ ਵੀ ਖੇਡਦੇ ਆ ਜੀ? ਜੀ ਮੇਰੇ ਵੀ ਬੱਚੇ ਖੇਡਦੇ ਨੇ ਤੇ ਮੈਂ ਸਪੈਸ਼ਲੀ BPCC ਦੇ ਜਿਹੜੇ ਵੀ ਮੈਂਬਰ ਉਹਨਾਂ ਨੂੰ ਕੰਗ੍ਰੈਚੁਲੇਟ ਕਰਦਾ, ਕਿਉਂਕਿ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਕਮਿਊਨਿਟੀ ਦੀ। ਮੈਂ ਤਾਂ ਬਿਗਨਿੰਗ ਦਾ ਵੀ ਮੈਂਬਰ ਇਹਨਾਂ ਦਾ ਤੇ ਬਹੁਤ ਵਧੀਆ ਪਲੇਟਫਾਰਮ ਆ, ਸਪੈਸ਼ਲੀ ਪੰਜਾਬੀ ਬੱਚਿਆਂ ਤੇ ਹੋਰ ਵੀ ਜਿੰਨੇ ਬ੍ਰਿਸਬੇਨ ਦੇ ਪੰਜਾਬੀ ਕਲੱਬ ਨੇ। ਸੋ ਦੇ ਡੂਇੰਗ ਵੈਲ। ਸਪੈਸ਼ਲੀ ਤੁਹਾਡਾ TV ਵੀ ਬਹੁਤ ਵਧੀਆ ਪ੍ਰਮੋਟ ਕਰਦਾ। ਸੋ ਮੈਂ ਇਹੀ ਕਹਾਂਗਾ ਵੀ ਅੱਗੇ ਤੋਂ ਤੁਸੀਂ ਵੀ ਵੱਧ ਤੋਂ ਵੱਧ ਕਰੋ ਤੇ ਇਨਕਰੇਜ ਕਰੋਗੇ, ਜਿੰਨਾ ਉਹਨਾਂ ਹੀ ਕਮਿਊਨਿਟੀ ਵਧੂ ਫੁੱਲੂਗੀ, ਬੱਚਿਆਂ ਨੂੰ ਵੀ ਪਤਾ ਲੱਗੂਗਾ। ਬੱਚੇ ਜਿੰਨਾ ਸਾਡੇ ਨਾਲ ਜੁੜਨਗੇ ਉਨਾ ਹੀ ਵਧੀਆ ਕਲੱਬਾਂ ਲਈ ਵੀ, ਪੰਜਾਬੀ ਕਮਿਊਨਿਟੀ ਲਈ ਵੀ, ਸਪੈਸ਼ਲੀ ਮਤਲਬ ਇੰਡੀਆ ਵਾਸਤੇ। ਸੋ ਮੈਂ ਤਾਂ ਇਹੀ ਕਹੂੰਗਾ ਵੀ ਥੈਂਕ ਯੂ ਸੋ ਮਚ BPCC ਵੀ ਇੱਦਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਰਹੋ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। Pleasure to speak with Mr. Martin, MP from Staten. Mr. Martin, welcome to Indus TV again. Thank you. Sasragal, I'm very pleased to be here again. And it's been a great night to join the Brisbane Punjabi Community Club for a fantastic function. How many people do you think you have here, Jagdeep? I think there's over more than 300. So, and it's all mums and dads and kids all having fun and also celebrating what's great about our community. People getting together, playing sport, and it was good to see Ash and Jerry and the senior team had such a great result this year. So very happy about that. I'm also very pleased to see lots of these young kids around, because most importantly, we've got the Olympics coming up in 2032 now, and I predict some of the gold medalists right now will be around about 10, 12 years old. So we need to do everything we can to try and get some gold medalists, I think, from the Punjabi community. What do you guys reckon? Ji. Mr. Martin, how do you supporting BPCC organization and event? So what the state government's got at the moment is it's called the Celebrating Multicultural Queensland Grants Program. So I'm working very closely with Jagdeep here and the club to apply for these grants. And I think the club has really got the runs on the board for holding events already. And some of these events they've been holding without any funding. So I'm going to do my best to try and hook them up with this grants program and get them funding for future events. How did you find having fun in cultural activities, especially Punjabi cultural activities and Bhangra, Gidda? How did you find? Punjabi cultural events are always a hell of a lot of fun. One of my favourite things though is the food. Okay, so the bread pakoda. Deep fried bread. It's probably not really very good for you, but I really also chicken tikka. Chicken tikka. It's all fantastic. Gulab jamal. That's a little ginger stuff. Fantastic food.
and also great celebrations. And one thing I noticed about the Punjabi community when celebrations, it's all the families. So it's the mums and dads and the kids. Everyone's together having a great time, and it's sort of a display of what it means to be our community. We've got a great multicultural community, and the Punjabi community are a very important part of that. Thank you so much, Mr. Martin. We are seeking your help in the future as well. Thank you. No worries. Thanks. Thanks Pleasure. Indoors TV. ਥੈਂਕ ਯੂ। ਮੇਰੇ ਨਾਲ BPC ਦੇ ਪ੍ਰਧਾਨ ਖੜੇ ਨੇ ਜੀ। ਆਓ ਜਾਣਦੇ ਹਾਂ ਉਹਨਾਂ ਤੋਂ ਕਿ ਕਿਸ ਤਰ੍ਹਾਂ ਦੇ ਉਹਨਾਂ ਨੇ ਅੱਜ ਪ੍ਰਬੰਧ ਕੀਤੇ ਨੇ, ਆਉਣ ਵਾਲੇ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਲੈ ਕੇ ਆ ਰਹੇ ਨੇ। ਸਤਿ ਸ਼੍ਰੀ ਅਕਾਲ ਜਗਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਦੇ ਪ੍ਰੋਗਰਾਮ ਦਾ ਖਾਸ ਮਕਸਦ ਕੀ ਸੀ? ਖਾਸ ਮਕਸਦ ਤਾਂ ਇਹੀ ਸੀ ਕਿ ਸਾਡੇ ਜਿਹੜੀ ਕਮਿਊਨਿਟੀ ਹੈ ਅਸੀਂ ਉਹਨੂੰ ਗੈਟ ਟੂਗੇਦਰ ਕਰਦੇ ਹਾਂ ਤੇ ਅਸੀਂ ਜਿਹੜੇ ਬੱਚਿਆਂ ਨੂੰ ਖਾਸ ਕਰਕੇ ਉਹਨਾਂ ਨੂੰ ਪਲੇਟਫਾਰਮ ਪ੍ਰੋਵਾਈਡ ਕਰਦੇ ਆ ਕਿ ਇਨ ਦਾ ਫਿਊਚਰ ਵਿੱਚ ਉਹ 올림픽 ਲਈ ਤਿਆਰ ਹੋਣ ਤੇ ਸਾਡੀ ਜਿਹੜੀ ਆ ਕਲਚਰ ਐਕਟੀਵਿਟੀ ਜਿਹੜੀ ਆ ਉਹ ਓਵਰਸੀਜ਼ ਜਿਹੜੀ ਆ 7 ਸਮੁੰਦਰਾਂ ਤੋਂ ਪਾਰ ਹੈ ਜਿਹੜੀ ਉਹ ਬਰਕਰਾਰ ਰਹੇ ਤੇ ਜਿਹੜੀ ਸਾਡੀ ਪੰਜਾਬੀ ਆ ਉਹਨੂੰ ਅਸੀਂ ਉਹ ਜਿਹੜਾ ਮੋਮੈਂਟਮ ਹੈ ਅਸੀਂ ਉਹਨੂੰ ਫੋਰਵਰਡ ਕਰਦੇ ਰਹੀਏ। ਬਹੁਤ ਹੀ ਵਧੀਆ ਉਪਰਾਲਾ ਜੀ, ਕਿਉਂਕਿ ਪੰਜਾਬੀ ਖਾਸ ਕਰਕੇ ਬ੍ਰਿਸਬਨ ਦੇ ਵਿੱਚ ਇੱਕ ਵੱਡੀਆਂ ਸ਼ਲਾਘਾ ਯੋਗ ਤੁਹਾਡਾ ਕਦਮ ਹੈ ਤੇ ਵੱਡੀਆਂ ਪੁਲਾਂਘਾਂ ਪੱਟ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਕਿਹੋ ਜਿਹੇ ਪ੍ਰੋਗਰਾਮ ਕਰਨੇ ਚਾਹੋਗੇ? ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਅਸੀਂ ਇਹਨੂੰ ਬਿਗ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਅਸੀਂ ਇਹਨੂੰ ਫਰਸਟ ਥਿੰਗ ਆਲ ਵੀ ਟੇਕ local member parliament with us, take this platform into the government what we need in the community. Before we haven't got anything from the government or anything. Now the government with us to give us a grant. Before they give us $100,000 from the Labour Party. So now we're applying for the $160,000 two grants. So Mr. James is helping with us. That money can provide us what we need, like a community centre. Is a big need, big hunger for our community. We are isolated. We don't know where to go. So we try to get the community centre. That's our agenda, to make one platform to our community. This is our home now. So we have to make the home here. So that's our goal is to achieve. Thank you so much. Thank you. Thank you, Mr. Martin. ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਕੁਲਵਿੰਦਰ ਰੰਧਾਵਾ ਜੀ ਜੋ ਕਿ ਮਾਲਵਾ ਫੋਕ ਡਾਂਸ ਅਕੈਡਮੀ ਤੋਂ ਨੇ ਤੇ ਅੱਜ ਉਹਨਾਂ ਦੀਆਂ ਬਹੁਤ ਸਾਰੀਆਂ ਟੀਮਸ ਨੇ ਪਰਫਾਰਮ ਕੀਤਾ ਹੈ ਇਸ ਪ੍ਰੋਗਰਾਮ ਦੇ ਵਿੱਚ। ਆਓ ਜਾਣਦੇ ਹਾਂ ਭਾਜੀ ਤੋਂ ਕਿਸ ਤਰ੍ਹਾਂ ਉਹਨਾਂ ਦੀਆਂ ਕਲਚਰਲ ਐਕਟੀਵਿਟੀਜ਼ ਚੱਲ ਰਹੀਆਂ ਨੇ, ਕਿਸ ਤਰ੍ਹਾਂ ਬੱਚਿਆਂ ਨੂੰ ਉਹ ਸਹਿਯੋਗ ਕਰ ਰਹੇ ਨੇ ਤੇ ਕਿੰਨੀਆਂ ਉਹਨਾਂ ਦੀਆਂ ਬ੍ਰਾਂਚਸ ਖੁੱਲ ਚੁੱਕੀਆਂ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਅਰਜਨ ਜੀ, ਤੁਹਾਡੇ ਸਾਰੇ ਇੰਡੋਸ ਟੀਵੀ ਦੇਖਣ ਵਾਲੇ ਭਾਜੀ ਕਿੰਨੀਆਂ ਬ੍ਰਾਂਚਸ ਖੋਲ ਚੁੱਕੇ ਹੋ ਤੇ ਕਿਸ ਤਰ੍ਹਾਂ ਦਾ ਤੁਹਾਡਾ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ? ਅਸੀਂ ਹਰਜਨ ਜੀ ਹੁਣ ਤੱਕ 3 ਬ੍ਰਾਂਚਸ ਖੋਲ ਚੁੱਕੇ ਆ। 2 골ਡ ਕੋਸਟ ਦੇ ਵਿੱਚ ਨੇ, ਇੱਕ ਪਿੰਕਮਾ ਦੇ ਵਿੱਚ, ਇੱਕ ਅਪਰ ਕੋਂਬੜਾ ਤੇ ਅਸੀਂ ਇੱਕ ਹੁਣ ਰੀਸੈਂਟਲੀ ਜਿਹੜੀ ਹੈਗੀ ਪਿਛਲੇ 5-6 ਵੀਕ ਤੋਂ ਸਟ੍ਰੈਟਨ ਦੇ ਵਿੱਚ ਜਿਹੜੀ ਬ੍ਰਾਂਚ ਖੋਲੀ ਆ। ਸਾਨੂੰ ਬਹੁਤ ਸੋਹਣਾ ਰਿਸਪੌਂਸ ਮਿਲਿਆ ਤੇ ਪੇਰੈਂਟਸ ਦਾ ਵੀ ਬਹੁਤ ਵਧੀਆ ਰਿਸਪੌਂਸ ਹੈਗਾ। ਸਾਰੇ ਪੇਰੈਂਟਸ ਚਾਹੁੰਦੇ ਨੇ ਕਿ ਸਾਡੇ ਬੱਚੇ ਨੇ ਜਿਹੜੇ ਉਹ ਸਾਡੇ ਰੂਟਸ ਨਾਲ ਜੁੜੇ ਰਹਿਣ। ਡਜ਼ਨਟ ਮੈਟਰ ਆਸਟ੍ਰੇਲੀਆ 'ਚ ਰਹਿੰਦੇ ਨੇ ਤੇ ਇੱਥੇ ਪੜ੍ਹਦੇ ਆ, ਅਸੀਂ ਇੱਥੇ ਉਹਨਾਂ ਨੂੰ ਜੋ ਵੀ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਬਟ ਐਟਲੀਸਟ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਰੂਟਸ ਕੀ ਨੇ, ਅਸੀਂ ਆਏ ਕਿੱਥੋਂ ਆ। ਸੋ ਬਹੁਤ ਵਧੀਆ ਰਿਸਪੌਂਸ ਹੈ ਸਾਰੇ। ਅੱਜ ਕਿੰਨੇ ਪਰਫਾਰਮੈਂਸਸ ਹੋਈਆਂ ਨੇ ਤੁਹਾਡੀ ਟੀਮ ਵੱਲੋਂ? ਸਾਡੀਆਂ ਜੀ ਹੁਣ ਤੱਕ 2 ਟੀਮਾਂ ਦੀ ਪਰਫਾਰਮੈਂਸ ਹੋ ਚੁੱਕੀਆਂ ਨੇ ਤੇ ਲਾਸਟ ਸਾਡੀ ਜਿਹੜੀ ਅਡਲਟਸ ਬॉयਜ਼ ਦਾ ਭੰਗੜਾਗਾ ਉਹ ਇਹਨਾਂ ਨੇ ਹੋਲਡ ਤੇ ਰੱਖਿਆ ਕਿਉਂਕਿ ਉਹ ਮੇਨ ਟੀਮ ਆ ਤੇ ਉਹ ਮੇਰਾ ਖਿਆਲ ਸ਼ਾਇਦ ਨੈਕਸਟ 10 ਮਿੰਟ ਦੇ ਵਿੱਚ ਉਹ ਸਾਡੀ ਪਰਫਾਰਮੈਂਸ ਦੀ ਲਾਸਟ ਹੋਏਗੀ। ਸੋ ਡੈਡੀਕੇਟਿਡ ਹੋ ਹੁਣ ਤੁਸੀਂ ਆਪਣੀ ਅਕੈਡਮੀ ਨੂੰ ਪੂਰੀ ਤਰ੍ਹਾਂ ਜੀ? ਹਾਂਜੀ, ਮੈਂ ਤਕਰੀਬਨ ਆਲਮੋਸਟ, ਕਿਉਂਕਿ ਜਿਹੜਾ ਮੇਰਾ ਕੰਮ ਸੀਗਾ ਕੰਸਟਰਕਸ਼ਨ ਦਾਗਾ ਤੇ ਉੱਥੇ ਮੈਂ ਆਲਰੇਡੀ ਸੁਪਰਵਾਈਜ਼ਰ ਨੇ ਜਿਹੜੇ ਤਿਆਰ ਕਰ ਚੁੱਕੇ ਹਾਂ। ਹੁਣ ਮੈਂ ਆਲਮੋਸਟ 70% ਜਿਹੜਾ ਮੇਰਾ ਹੈਗਾ ਮੈਂ ਅਕੈਡਮੀ ਨੂੰ ਦਿੰਦਾ। ਥੈਂਕ ਯੂ ਸੋ ਮਚ। ਨੋ ਵਰੀਜ਼, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਤੁਹਾਡਾ ਆਪਣਾ ਰਾਜਦੀਪ ਲਾਲੀ। ਮੇਰੇ ਵੱਲੋਂ ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ, ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਪਰਮਾਤਮਾ ਕਰੇ ਆਉਣ ਵਾਲਾ ਸਾਲ 2022 ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਅਸੀਂ ਆਸ ਕਰਦੇ ਹਾਂ ਸਾਡੇ ਭਰਾ ਜਿਹੜੇ ਬਾਰਡਰਾਂ ਤੇ ਬੈਠੇ ਨੇ, ਕਿਸਾਨ ਭਰਾ ਸਾਡੇ ਸਾਰੇ ਇੰਡੀਆ 'ਚ ਦਿੱਲੀ ਬਾਰਡਰ ਤੇ ਬੈਠੇ ਨੇ, ਉਹਨਾਂ ਦੀਆਂ ਸਰਕਾਰ ਮੰਗਾਂ ਮੰਨੇ ਤੇ ਉਹ ਹੱਸਦੇ ਵਸਦੇ ਆਪਣੇ ਘਰਾਂ ਨੂੰ ਜਾਣ। ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰ ਆਉਣ ਵਾਲੇ ਸਾਲ 2022 ਦੀਆਂ ਲੱਖ ਲੱਖ ਵਧਾਈਆਂ। ਰੱਬ ਰੱਖ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਪਿੰਕੀ ਸਿੰਘ ਹੈ ਤੇ ਮੈਂ ਪੰਜਾਬੀ ਵੈਲਫੇਅਰ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਹੈ ਤੇ LNP ਤੋਂ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਦੀ ਪਾਲਿਸੀ ਚੇਅਰ ਵੀ ਹੈ ਤੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀਆਂ ਔਰ ਨਵੇਂ ਸਾਲ ਦੀਆਂ।
ਕ੍ਰਿਸਮਸ ਤੇ ਉਸ ਨਵੇਂ ਸਾਲ ਤੇ ਆਪਣੇ ਬਾਰਡਰਸ ਖੁੱਲ ਰਹੇ ਨੇ। ਪਰਮਾਤਮਾ ਕਰੇ ਤੁਸੀਂ ਸਾਰੇ ਪਰਿਵਾਰ ਸਾਰੇ ਇੱਕ ਦੂਜੇ ਨਾਲ ਜੁੜਨ, ਇੱਕ ਦੂਜੇ ਨੂੰ ਮਿਲੋ, ਪਰ ਇਹ ਸੇਫਟੀ ਭਰਿਆ ਹੋਵੇ, ਸਾਰੇ ਕੋਵਿਡ ਤੋਂ ਬਚ ਕੇ ਔਰ ਬਹੁਤ ਹੀ ਹੈਲਥੀ, ਬਹੁਤ ਵੈਲਥੀ, ਔਰ ਪਰਮਾਤਮਾ ਕਰੇ ਸਾਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿਣ। ਇੰਡੋਜ਼ ਟੀਵੀ ਦੀ ਤੇ ਬੜੀ ਚੜ੍ਹਦੀ ਕਲਾ ਹੋਵੇ, ਹਮੇਸ਼ਾ ਹਰ ਪਰਿਵਾਰਿਕ ਸ਼ੋਅ ਹਰ ਜਗ੍ਹਾ ਆਉਂਦੇ ਨੇ ਤੇ ਸਾਡੇ ਸਾਰਿਆਂ ਦਾ ਬੜਾ ਸਾਥ ਦਿੰਦੇ ਆ। ਤਾਂ ਇੰਡੋਜ਼ ਟੀਵੀ ਦੇਖਦੇ ਰਹੋ। ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। Sat Sri Akal, Metna, James Martin. Just wishing all Indoz TV viewers a Merry Christmas and a Happy New Year. Keep watching.